ਅਗਲੀ ਗੱਲ ਕਰੀਏ ਇੱਕ ਹੋਰ ਜਿਹੜੀ ਆਪਾਂ ਕੱਲ੍ਹ ਪਰਤ ਖੋਲ੍ਹੀ ਸੀ ਉਹਦੇ ਇੱਕ ਹੋਰ ਜਿਹੜੀ ਮਿਸਾਲ ਦੀ। ਆਪਾਂ ਗੱਲ ਕਰ ਰਹੇ ਸੀਗੇ ਵੀ ਬਹੁਤ ਥਾਵਾਂ ਦੇ ਉੱਤੇ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ ਸੀਗਾ। ਇੱਕ ਪੰਜਾਬੀ ਅਖਬਾਰ ਤੇ ਇੱਕ ਅੰਗਰੇਜ਼ੀ ਅਖਬਾਰ ਨੇ ਬੜੀ ਤਫਸੀਲ ਪੂਰਵਕ ਰਿਪੋਰਟ ਵੀ ਛਾਪੀ ਸੀਗੀ ਵੀ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਸਾਰੇ ਪੰਜਾਬ ਦੇ ਵਿੱਚੋਂ ਹੀ ਆਪਾਂ ਪ੍ਰੋਜੈਕਟ ਗਿਣੇ ਵੀ ਸੀ ਕੁਛ ਕੁ। ਉਹਦੇ ਵਿੱਚ ਜ਼ਮੀਨਾਂ ਕਿਸੇ ਹੋਰ ਮੰਤਵ ਦੇ ਲਈ ਲਈਆਂ ਗਈਆਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕੀਤਾ ਕੁਛ ਹੋਰ ਗਿਆ। ਜ਼ਮੀਨ ਲਈ ਸੀ ਕਹਿੰਦੇ ਖੇਤੀ ਖੋਜ ਦੇ ਲਈ, ਪਰ ਉਹਦੇ ਤੇ ਖੋਲ ਦਿੱਤੀ ਮੱਛੀ ਮਾਰਕੀਟ। ਸਰਕਾਰਾਂ ਦੇ ਕੰਮ ਦੇਖ ਲਓ। ਬਿਲਕੁਲ ਪ੍ਰਵੀਨ ਜੀ, ਜਿਹੜੀਆਂ ਜ਼ਮੀਨਾਂ ਵੱਡੀਆਂ ਤਾਦਾਦ 'ਚ ਲਈਆਂ ਗਈਆਂ ਆਪਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹਿਸਾਬ ਲਾ ਕੇ ਦੇਖਦੇ ਹਾਂਜੀ, ਹਾਂਜੀ। ਜਿਹੜੇ ਕੰਮ ਲਈ ਕਹਿ ਕੇ ਕਿਸਾਨਾਂ ਤੋਂ ਜ਼ਮੀਨਾਂ ਲਈਆਂ, ਉਹ ਕੰਮ ਲਗਭਗ ਸਿਰੇ ਨਹੀਂ ਚੜ੍ਹੇ। ਬਾਅਦ ਚੋਂ ਕਿਤੇ ਕਲੋਨੀ ਕੱਟਤੀ, ਕਿਤੇ ਕੁਛ ਕੱਟਤੀ, ਕਿਸੇ ਹੋਰ ਦੇ ਨਾਮ ਤਬਦੀਲ ਕਰਤੀ, ਹੈਨਾ। ਗਵਾਂਡਾ ਦੇ ਨਾਂ ਹੋ ਗਈ ਗਵਾਡਾ ਦੇ ਗਲਾਡਾ ਦੇ ਨਾਂ ਹੋ ਗਈ, ਪੁੱਡਾ ਦੇ ਨਾਂ ਹੋ ਗਈ। ਹੁਣ ਮੌਜੂਦਾ ਸਰਕਾਰ ਤਾਂ ਇਹ ਤਜਵੀਜ਼ ਲਿਆ ਚੁੱਕੀ ਆ, ਠੀਕ ਹੈ, ਕਿ ਵੀ ਤੁਸੀਂ ਜ਼ਮੀਨ ਜਿਹੜੇ ਕੰਮ ਲਈ ਲੈਣੇ ਹੋ, ਜੇ ਤੁਸੀਂ ਉਸ ਕੰਮ ਲਈ ਨਹੀਂ ਵਰਤ ਸਕਦੇ ਤਾਂ ਜਿਹਦੇ ਮਰਜ਼ੀ ਕੰਮ 'ਚ ਤਬਦੀਲ ਕਰ। ਠੀਕ ਹੈ, ਤੁਸੀਂ ਤਾਂ ਜਮਾ ਹੀ ਰਾਹ ਸੌਖਾ ਕਰ ਰਹੇ ਹੋ। ਉਹਦਾ ਮਤਲਬ ਫਿਰ ਤੁਹਾਡੇ ਤੇ ਕਿਉਂ ਨਾ ਕਰੀਏ। ਤੇ ਪਹਿਲੀਆਂ ਸਾਡੇ ਮੂਹਰੇ ਉਦਾਹਰਨਾਂ ਕੱਢੀਆਂ ਕਿ ਪਹਿਲੀਆਂ ਸਰਕਾਰਾਂ ਵੀ ਤੁਹਾਡੇ ਮੰਗੇ ਸੀ। ਤੁਸੀਂ ਤਾਂ 2013 ਦੀ ਪਾਲਿਸੀ ਵੀ ਲੋਕਾਂ ਨੂੰ ਦਿਖਾਉਣ ਲੱਗ ਪਏ, ਦੇਖੋ ਜੀ ਇਹ ਬਾਦਲਾਂ ਦਾ ਟਾਈਮ ਵੀ ਹੋਇਆ ਸੀ। ਮਤਲਬ ਹੁਣ ਤੁਹਾਨੂੰ ਉਹ ਪਾਲਿਸੀਆਂ ਚੰਗੀਆਂ ਲੱਗ ਰਹੀਆਂ। ਸੋ ਇਸ ਲਈ ਇਹ ਰਿਪੋਰਟ ਵੀ ਬਹੁਤ ਮਹੱਤਵਪੂਰਨ ਹੈ। ਚਰਨਜੀਤ ਭੁੱਲਰ ਨੇ ਹੀ ਇਹ ਪ੍ਰਕਾਸ਼ਿਤ ਕੀਤੀ ਰਿਪੋਰਟ, ਉਹਨਾਂ ਦੀ ਖੋਜ ਰਿਪੋਰਟ। ਉਹ ਕਹਿੰਦੇ ਵੀ ਪੰਜਾਬ 'ਚ ਜਿਨ੍ਹਾਂ ਹਜ਼ਾਰਾਂ ਏਕੜ ਜ਼ਮੀਨਾਂ ਵਿੱਚੋਂ ਲੰਘੇ ਸਮੇਂ ਵਿੱਚ ਕਿਸਾਨਾਂ ਨੂੰ ਬਾਹਰ ਕੀਤਾ ਗਿਆ, ਉਹ ਜ਼ਮੀਨਾਂ ਦੀ ਮਾਲਕੀ ਹੁਣ ਪ੍ਰਾਈਵੇਟ ਧਨੰਤਰਾਂ ਦੇ ਨਾਮ ਬੋਲਦੀ ਹੈ। ਠੀਕ ਹੈ। ਜਨ ਮੰਤਵਾਂ ਲਈ ਐਕਵਾਇਰ ਕੀਤੀ ਗਈ ਜ਼ਮੀਨਾਂ ਦੀ ਵਰਤੋਂ ਹੁਣ ਹੋਰ ਮੰਤਵ ਲਈ ਹੋ ਰਹੀ ਹੈ। ਗੰਨਾ ਮਿੱਲ ਲਈ ਫਰੀਦਕੋਟ, ਬੁਢਲਾਡਾ ਤੇ ਜਗਰਾਉਂ 'ਚ ਸਾਲ 1988 ਦੇ ਵਿੱਚ ਕਿਸਾਨਾਂ ਤੋਂ ਐਕਵਾਇਰ ਕੀਤੀ ਜ਼ਮੀਨਾਂ ਦਾ ਇੰਤਕਾਲ ਹੁਣ ਨਵੇਂ ਅਦਾਰਿਆਂ ਦੇ ਨਾਮ ਬੋਲ ਰਿਹਾ। ਜਦੋਂ ਹੁਣ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਬਿਗਲ ਵੱਜ ਗਿਆ ਤਾਂ ਪੁਰਾਣੀਆਂ ਐਕਵਾਇਰ ਜ਼ਮੀਨਾਂ ਦਾ ਸੱਚ ਅੱਖਾਂ ਖੁੱਲਣ ਵਾਲਾ। ਜ਼ਮੀਨਾਂ ਤਿੰਨ ਤੇ ਬੁਢਲਾਡੇ ਦੇ ਵਿੱਚ ਵੀ, ਜਗਰਾਉਂ 'ਚ ਵੀ, ਫਰੀਦਕੋਟ 'ਚ ਵੀ ਲਈ ਖੰਡ ਮਿਲ ਲਈ। ਇਹ ਆਪਾਂ ਉਹਦੇ ਵਿੱਚ ਵੀ ਜ਼ਿਕਰ ਕਰ ਚੁੱਕੇ ਕਿੰਨੇ ਪਲਾਟ ਖਾਲੀ ਪਏ ਆ। ਬਿਲਕੁਲ ਕੀਤਾ, ਮੈਨੂੰ ਯਾਦ ਆ। ਬਿਲਕੁਲ। ਫਰੀਦਕੋਟ ਦੀ ਗੰਨਾ ਮਿਲ ਲਈ 138 ਏਕੜ ਜ਼ਮੀਨ 80,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਐਕਵਾਇਰ ਕੀਤੀ ਗਈ ਸੀ। ਖੰਡ ਮਿਲ ਨੂੰ ਤਾਲਾ ਮਾਰ ਕੇ ਇਸ ਦੀ 70 ਏਕੜ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ ਗਈ। ਪੁੱਡਾ ਨੇ ਆਲੀਸ਼ਾਨ ਕਲੋਨੀ ਉਸਾਰਨ ਲਈ ਦਾ ਐਲਾਨ ਕੀਤਾ। ਪ੍ਰੋਜੈਕਟ ਫੇਲ ਹੋਏਗਾ ਤੇ ਹੁਣ ਇਹ ਜ਼ਮੀਨ ਉਦਯੋਗ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਵਾਹ। ਹੁਣ ਤੁਸੀਂ ਕਿਸਾਨੀ ਨਾਲ ਜੋੜ ਕੇ ਇਹਨੂੰ ਖੰਡ ਮਿਲ ਦੇ ਨਾਂ ਤੇ ਲਿਆ, ਕਲੋਨੀ ਵੀ ਕਟਾ ਲਈ, ਉੱਥੇ ਉਦਯੋਗ ਨੂੰ ਵੀ ਦੇਤਾ, ਤੇ ਕਿਸਾਨੀ ਕਿੱਥੇ ਗਈ ਉਹਦੇ ਵਿੱਚ? ਉਹਨੂੰ ਕੀ ਲੱਗ ਗਿਆ ਜੀ। ਬੁਢਲਾਡਾ ਖੰਡ ਮਿਲ ਲਈ 60 ਕਿਸਾਨਾਂ ਤੋਂ 107 ਏਕੜ ਜ਼ਮੀਨ ਪ੍ਰਤੀ ਏਕੜ 18,000 ਰੁਪਏ ਦੇ ਮੁੱਲ ਨਾਲ ਐਕਵਾਇਰ ਕੀਤੀ ਗਈ ਸੀ। ਬਿੱਲ ਬੰਦ ਹੋਣ ਕਰਕੇ ਇਸ ਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ। ਪੁੱਡਾ ਨੇ ਕਲੋਨੀ ਕੱਟੀ, ਪਰ ਇਹ ਪ੍ਰੋਜੈਕਟ ਚੱਲ ਨਹੀਂ ਸਕਿਆ। ਠੀਕ ਹੈ। ਪਤਾ ਲੱਗਿਆ ਕਿ ਹੁਣ ਇਸ ਖੰਡ ਮਿੱਲ ਦਾ 51 ਏਕੜ ਜ਼ਮੀਨ ਮੰਡੀ ਬੋਰਡ ਨੂੰ ਦਿੱਤੀ ਗਈ ਹੈ। ਜਗਰਾਉਂ ਖੰਡ ਮਿੱਲ ਲਈ 94 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿੱਥੇ ਪੁੱਡਾ ਨੇ ਕਲੋਨੀ ਕੱਟੀ, ਪਰ ਉਹ ਪ੍ਰੋਜੈਕਟ ਵੀ ਅਸਫਲ ਰਿਹਾ। ਠੀਕ ਹੈ। ਸੋ ਇੱਥੋਂ ਦਾ ਇਹ ਲਾ ਲਓ ਕਿ ਇਹ ਸਥਿਤੀ ਹੈ। ਹੁਣ ਜਿਹੜੀ ਤੁਸੀਂ ਇਹੋ ਜਿਹੇ ਪ੍ਰੋਜੈਕਟਾਂ ਲਈ ਐਕਵਾਇਰ ਕੀਤੀਆਂ ਹਜ਼ਾਰਾਂ ਏਕੜ ਜ਼ਮੀਨਾਂ ਬੇਆਬਾਦ ਪਈਆਂ ਨੇ। ਮਾਨਸਾ ਜ਼ਿਲ੍ਹੇ 'ਚ ਕਈ ਕਿਸਾਨਾਂ ਨੂੰ ਮਤਲਬ ਪੰਜਾਬ ਤੱਕ ਛੱਡਣਾ ਪੈ ਗਿਆ ਸੀ, ਹੋਰਨਾਂ ਸੂਬਿਆਂ 'ਚ ਜਾ ਕੇ ਜ਼ਮੀਨਾਂ ਲਈਆਂ ਪਈਆਂ ਸੀ। ਹਾਂਜੀ। ਹੁਣ ਇਹਦੇ ਵਿੱਚੋਂ ਹੀ ਹੈ ਜੀ ਬਠਿੰਡੇ ਵਾਲਾ ਪਿੰਡ ਜੋਧਪੁਰ। ਕਹਿੰਦੇ ਜੀ ਸਾਲ 1984 ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਦੀ 254 ਏਕੜ ਜ਼ਮੀਨ ਖੇਤੀ ਖੋਜ ਲਈ ਐਕਵਾਇਰ ਕੀਤੀ। 250 ਏਕੜ ਸਾਨੂੰ ਲੱਗਦਾ ਕਿ ਸਾਡੇ ਲਈ ਕੁਝ ਕਰਨਗੇ। 250 ਏਕੜ ਤੋਂ ਵੱਧ ਹੈ, 254 ਹਾਂਜੀ, ਹਾਂਜੀ। ਹੈ ਨਾ ਜੀ। ਤੇ ਜੀ ਕਹਿੰਦੇ ਖੇਤੀ ਖੋਜ ਵਾਸਤੇ ਕਹਿ ਕੇ ਐਕਵਾਇਰ ਕੀਤੀ। ਸਾਲ 2008 ਵਿੱਚ ਇਸ ਜ਼ਮੀਨ ਨੂੰ ਕੌਮਾਂਤਰੀ ਸਟੇਡੀਅਮ 'ਚ ਬਦਲ ਦਿੱਤਾ ਗਿਆ। ਖੇਤੀ ਖੋਜ ਤੋਂ ਇਹ ਸਟੇਡੀਅਮ ਬਣ ਗਿਆ। ਚਲੋ ਪਿੰਡ ਵਾਲਿਆਂ ਨੂੰ, ਇਲਾਕੇ ਦੇ ਲੋਕਾਂ ਨੂੰ ਲੱਗਿਆ ਹੋਊਗਾ ਚੱਲ ਹੋਰ ਨਹੀਂ ਸਾਡੇ ਜਵਾਕ ਮੈਦਾਨ 'ਚ ਤਾਂ ਆਉਣਗੇ, ਗਰਾਊਂਡ 'ਚ 4 ਖੇਡਾਂ ਹੋਣਗੀਆਂ, ਕੁਛ ਹੋਊਗਾ, ਚਲੋ ਇੱਧਰ ਨੂੰ ਇਹਨੂੰ ਚੰਗਾ ਮੰਨ ਲਓ। ਅਗਲੇ ਕੋੜਾ ਕੁੱਟ ਭਰ ਗਏ। ਹੁਣ ਚਰਨਜੀਤ ਭੁੱਲਰ ਦੀ ਲਿਖਤ ਦੇ ਹਿਸਾਬ ਨਾਲ ਜੇ ਮੈਂ ਸ਼ਬਦ ਵਰਤਾਂ, ਉਹ ਕਹਿੰਦਾ ਵੀ ਉੱਲੂ ਬੋਲਦੇ ਰਹੇ ਉੱਥੇ ਕਿੰਨੇ ਸਾਲ। ਠੀਕ ਹੈ। ਉਸ ਕਹਿੰਦਾ ਕਈ ਸਾਲ ਇਸ ਜ਼ਮੀਨ 'ਚ ਉੱਲੂ ਬੋਲਦੇ ਰਹੇ। ਆਖਿਰ ਇਸ ਜ਼ਮੀਨ ਦਾ ਕੁਝ ਹਿੱਸਾ ਏਮਜ਼ ਵਾਸਤੇ ਦਿੱਤਾ ਗਿਆ ਜੀ। ਚਲੋ ਲੋਕਾਂ ਨੂੰ ਕਹਿੰਦਾ ਤੁਹਾਡੇ ਲਈ ਹਸਪਤਾਲ ਖੋਲ ਰਹੇ ਹਾਂ ਜੀ ਅਸੀਂ, ਅਤੇ ਬਾਕੀ ਦੇ ਹਿੱਸੇ ਉੱਤੇ ਮੱਛੀ ਮਾਰਕੀਟ ਉਸਾਰ ਦਿੱਤੀ ਗਈ। ਮੱਛੀ ਮਾਰਕੀਟ ਵੀ ਬੇਅਦਾ ਪਈ, ਮਤਲਬ ਉਹ ਵੀ ਆਬਾਦ ਨਹੀਂ।
ਉਹ ਵੀ ਨਹੀਂ ਚੱਲੀ ਜੀ। ਸੋ ਕਿਸਾਨਾਂ ਤੋਂ ਖੇਤੀ ਖੋਜ ਲਈ ਜ਼ਮੀਨ ਲੈ ਕੇ ਤੁਸੀਂ ਮੱਛੀ ਬਾਜ਼ਾਰ ਜੇ ਖੋਲਣੇ ਆ, ਸਹੀ ਗੱਲ, ਬਿਲਕੁਲ। ਤੇ ਫਿਰ ਦੱਸੋ ਕਿੱਡਾ ਬੜਾ ਧੋਖਾ ਹੈ ਜੀ। ਤੇ ਫਿਰ ਜੇ ਪੁਰਾਣਾ ਇਹ ਸਾਰਾ ਪ੍ਰਕਿਰਿਆ ਇਹ ਹਾਲ ਦੇ ਵਿੱਚ ਆ ਜੀ, ਤੇ ਜੇ ਉਹ ਕਲੋਨੀਆਂ ਕੱਟੇ ਹੋਏ ਪਲਾਟ ਫਲੈਟ ਆਬਾਦ ਨਹੀਂ ਹੋਏ ਤੇ ਤੁਹਾਨੂੰ ਇਹ ਲੱਗਦਾ ਕਿ ਆ ਪੰਜਾਬ ਦੇ 19 ਥਾਵਾਂ ਤੇ ਆਬਾਦ ਹੋ ਜਾਣਗੇ ਸਿਰਫ ਤੇ ਸਿਰਫ ਇਸ ਲਈ ਕਿ ਤੁਸੀਂ ਕਿਸੇ ਵੱਡੇ ਬਿਲਡਰਾਂ ਨਾਲ ਕਿਸੇ ਵੱਡੇ ਲੈਂਡ ਮਾਫੀਆ ਨਾਲ ਸੌਦਾ ਕਰ ਚੁੱਕੇ ਹੋ। ਸਹੀ ਹੈ, ਬਿਲਕੁਲ। ਕਹਿਣ ਨਾਲ ਤੇ ਵੀ ਕਿ ਤੁਸੀਂ ਤਾਂ ਕਮਿਸ਼ਨ ਵੀ ਲੈ ਕੇ ਖਾ ਲਿਆ, ਤੁਸੀਂ ਤਾਂ ਹਿੱਸਾ ਵੀ ਲੈ ਲਿਆ, ਤੁਸੀਂ ਤਾਂ ਸਾਈ ਵੀ ਫੜ ਲਈ, ਇੱਥੋਂ ਤੱਕ ਗੱਲਾਂ ਨੇ। ਇਸ ਲਈ ਥੋੜਾ ਪਿੱਛੇ ਔਖਾ, ਜਾਂ ਤਾਂ ਜਵਾਬ ਦਿਓ ਇਹਨਾਂ ਗੱਲਾਂ ਦਾ। ਹੁਣ ਜਿੰਨੇ ਮੂੰਹ ਨਿਕਲਾਂ ਹੋਣਗੀਆਂ ਜੀ ਜੀ ਜੀ, ਤੇ ਤੁਹਾਨੂੰ ਗੱਲ ਸੱਚ ਲੱਗੂਗੀ ਜਦੋਂ ਤੁਹਾਡੇ ਲੁਕਵੇਂ ਏਜੰਡੇ ਸਾਹਮਣੇ ਆ ਰਹੇ ਨੇ, ਤੁਸੀਂ ਹਰ ਪਾਸੇ ਮਾਰ ਮਾਰਨੀ ਉਹਨਾਂ ਦੇ ਜੀ। ਸੋ ਇਹ ਇੱਕ ਪਾਸੇ ਇਹਨਾਂ ਦੇ ਵੱਡੇ ਵਪਾਰੀ ਕਾਰੋਬਾਰੀ ਸਾਹਮਣੇ ਆ ਰਹੇ ਨੇ ਕਿ ਜੀ ਅਸੀਂ ਜ਼ਮੀਨਾਂ, ਰਿਸ਼ਤੇਦਾਰ ਨੇ ਤੁਹਾਡੇ ਮੰਤਰੀਆਂ ਦੇ, ਰਾਜ ਸਭਾ ਮੈਂਬਰ ਰਹੇ ਜਿਹੜੇ ਉਹਨਾਂ ਦੇ, ਸਹੀ ਸਹੀ, ਤੇ ਉਹ ਕਿਸਾਨ ਕਿਹੜੇ ਪਾਸੇ ਹੋਣੇ ਜਨਾਬ? ਜੀ ਬਿਲਕੁਲ। ਇਹ ਬਹੁਤ ਖਤਰਨਾਕ ਮੋੜ ਵੱਲ ਅਸੀਂ ਵੱਧ ਰਹੇ ਹਾਂ, ਅਫਸੋਸਜਨਕ। ਜੀ ਬਿਲਕੁਲ। ਤੇ ਸ਼ਰਮਾ ਜੀ ਗੱਲ ਇੱਕ ਨਾਲ ਇਹ ਵੀ ਹੈ ਨਾ ਵੀ ਆਪਾਂ ਚਿਰ ਤੋਂ ਹੀ ਗੱਲਾਂ ਕਰ ਰਹੇ ਹਾਂ। ਇੱਕ ਦਿਨ ਤੁਸੀਂ ਦੱਸਿਆ ਸੀਗਾ ਵੀ ਕਿੰਨੀ ਪੰਜਾਬ ਦੀ ਜ਼ਮੀਨ ਹੈ ਜਿਹੜੀ ਇੰਨੇ ਸਾਲਾਂ ਦੇ ਵਿੱਚ ਕੰਕਰੀਟ ਦੇ ਜੰਗਲ ਹੇਠ ਆ ਗਈ। ਇੱਕ ਲੌਬੀ ਹੈ ਜਿਹੜੀ ਇਹ ਸੋਚਦੀ ਹੈ ਵੀ ਆਹ ਜਿਹੜੇ ਹਾਈਵੇ ਬਣ ਰਹੇ ਨੇ, ਭਾਰਤਮਾਲਾ ਪ੍ਰੋਜੈਕਟ ਆ ਜਾਂ ਹੋਰ ਆ, ਇਹਦੇ ਤਹਿਤ ਜਦੋਂ ਇਹ ਕੱਲ ਨੂੰ ਚਾਲੂ ਹੋ ਗਿਆ, ਬਾਰਡਰ ਵੀ ਖੁੱਲ ਜਾਣੇ ਨੇ, ਤੇ ਉਦੋਂ ਇਸ ਜ਼ਮੀਨ ਦੀ ਕੀਮਤ ਬੇਤਹਾਸ਼ਾ ਹੋ ਜਾਣੀ ਹੈ ਜਾਂ ਇਹਦੀ ਅਹਿਮੀਅਤ ਵੱਧ ਜਾਣੀ ਹੈ। ਪਿਛਲੇ 2 ਦਹਾਕਿਆਂ ਚ 4 ਲੱਖ ਏਕੜ ਤੋਂ ਵੱਧ ਜ਼ਮੀਨ ਕੰਕਰੀਟ ਦੇ ਜੰਗਲ ਚਲੀ ਗਈ ਹੈ ਸਾਡੀ, ਹੈ ਨਾ। ਬਿਲਕੁਲ। ਆ ਹੁਣ ਹਾਲ ਹੀ ਚ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ, ਮੌਲ ਜੀ, ਆ ਭਾਰਤਮਾਲਾ ਜੀ, ਜਾਂ ਹੁਣ ਰੇਲਵੇ ਰਾਹੀਂ ਐਕਵਾਇਰ ਕਰਨੀ ਹੈ ਜਾਂ 65,000 ਇਹ ਹੈ, ਲਗਭਗ 3 ਲੱਖ ਏਕੜ ਹੈ ਜਿਹੜੀ ਇਸ ਸਾਲਾਂ ਦੇ ਦਰਮਿਆਨ ਐਕਵਾਇਰ ਕੀਤੀ ਜਾਣੀ